ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਅੱਜ ਦੀ ਇਸ ਸਪੈਸ਼ਲ ਰਿਪੋਰਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਦਲ ਬਦਲੂਆਂ ਦੇ ਬਾਰੇ। ਪੰਜਾਬ ਦੇ ਵਿੱਚ ਦਲ ਬਦਲੂ ਲੀਡਰਾਂ ਨੂੰ ਕੀ ਸਿਆਸਤ ਰਾਸ ਆਈ ਹੈ, ਕਿਹੜੇ ਲੀਡਰ ਦਲ ਬਦਲ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਗਏ ਨੇ ਤੇ ਭਾਜਪਾ ਜਿਹੜੀ ਕਿ ਅੱਜ ਸੱਤਾਧਾਰੀ, ਜਿਹਦੇ ਕੋਲੇ ਸਰਕਾਰੀ ਮਸ਼ੀਨਰੀ ਹੈ, ਜਿਹਦੇ ਕੋਲੇ ਛਾਪੇ ਮਾਰਨ ਲਈ ਏਜੰਸੀਆਂ ਨੇ, ਜਿਹਦੇ ਕੋਲੇ ਮੀਡੀਆ, ਜਿਹਦੇ ਕੋਲੇ ਬਿਰਤਾਂਤ ਸਿਰਜਣ ਦੇ ਲਈ ਹਰ ਤਰ੍ਹਾਂ ਦੀ ਮਸ਼ੀਨਰੀ ਹੈ, ਚਾਹੇ ਉਹ ਸੋਸ਼ਲ ਮੀਡੀਆ ਹੋਵੇ, ਚਾਹੇ ਉਹ ਕਿਹੜਾ ਵੀ ਪਲੇਟਫਾਰਮ ਕਿਉਂ ਨਾ ਹੋਵੇ। ਗਰਾਊਂਡ ਤੇ ਵੀ ਉਹਨਾਂ ਕੋਲੇ ਚੰਗੀ ਫੋਰਸ ਹੈ ਆਪਣੇ ਹੱਕ ਦੇ ਵਿੱਚ ਮੁਹਿੰਮ ਬਿਰਤਾਂਤ ਸਿਰਜਣ ਦੇ ਲਈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦਿਲਚਸਪ ਕਿੱਸੇ ਸੁਣਾਵਾਂਗੇ। ਹਰਿਆਣਾ ਦਾ ਕਿੱਸਾ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੈ ਕਿ ਆਇਆ ਲਾਲ ਗਿਆ ਲਾਲ, ਕੁਝ ਹੀ ਘੰਟਿਆਂ ਦੇ ਵਿੱਚ 5 ਪਾਰਟੀਆਂ ਬਦਲਣ ਵਾਲਾ ਗਿਆ ਲਾਲ, ਜਿਹਨੂੰ ਫਿਰ ਗਿਆ ਰਾਮ ਵੀ ਕਹਿਣ ਲੱਗ ਪਿਆ, ਆਇਆ ਰਾਮ ਗਿਆ ਰਾਮ। ਮਤਲਬ ਇਸ ਤਰ੍ਹਾਂ ਦੀ ਜਿਹੜੀ ਮਿਸਾਲ ਆ ਉਹ ਹਰਿਆਣਾ ਦੀ ਸਿਆਸਤ ਦੇ ਵਿੱਚੋਂ ਨਿਕਲੀ ਹੈ। ਪਰ ਇਸ ਦੇਸ਼ ਦੇ ਵਿੱਚ ਹੁਣ ਤੱਕ ਅਹੁਦੇ ਦੇ ਲਾਲਚੀਆਂ ਕਹਿ ਸਕਦੇ ਆਪਾਂ, ਕੁਰਸੀਆਂ ਦੇ ਭੁੱਖੇ, ਮੌਕਾ ਪ੍ਰਸਤ, ਧੋਖੇਬਾਜ਼, ਮਕਾਰ ਤੇ ਲੋਕਾਂ ਦੇ ਫਤਵੇ ਦੇ ਨਾਲ ਗੱਦਾਰੀ ਕਰਨ ਵਾਲੇ ਲੀਡਰਾਂ ਦੀ ਘਾਟ ਥੋੜ੍ਹ ਰਹੀ ਹੈ। ਇੱਕ ਅੰਦਾਜ਼ੇ ਦੇ ਮੁਤਾਬਕ 1967 ਦੇ ਵਿੱਚ ਲੈ ਚੱਲਦੇ ਤੁਹਾਨੂੰ ਆਪਾਂ 70 ਦੇ ਦਹਾਕੇ ਦੇ ਵਿੱਚ, 1967 ਤੋਂ ਲੈ ਕੇ 1970 ਤੱਕ ਤਕਰੀਬਨ 800 ਵਿਧਾਇਕਾਂ ਨੇ, 800 ਲੀਡਰਾਂ ਨੇ ਦਲ ਬਦਲੀਆਂ ਕੀਤੀਆਂ, ਜਿਨ੍ਹਾਂ ਦੇ ਵਿੱਚੋਂ 155 ਵਜ਼ੀਰੀਆਂ ਹਾਸਲ ਕਰ ਗਏ। ਸਭ ਤੋਂ ਹੈਰਾਨੀ ਵਾਲੀ ਘਟਨਾ ਤਾਂ ਹਰਿਆਣਾ ਦੇ ਵਿੱਚ ਜਿਹਦੇ ਨਾਲ ਮੈਂ ਗੱਲ ਕੀਤੀ ਹੈ ਵਾਪਰੀ ਹੈ। ਜਨਤਾ ਪਾਰਟੀ ਦੇ ਮੁੱਖ ਮੰਤਰੀ ਭਜਨ ਲਾਲ ਨੇ ਇੰਦਰਾ ਗਾਂਧੀ ਦੇ ਕੇਂਦਰ ਦੇ ਵਿੱਚ ਦੁਬਾਰਾ ਸੱਤਾ ਦੇ ਵਿੱਚ ਆਉਣ ਤੋਂ ਬਾਅਦ 1980 ਦੇ ਵਿੱਚ ਪੂਰੀ ਪਾਰਟੀ ਤੇ ਸਰਕਾਰ ਨੂੰ ਹੀ ਕਾਂਗਰਸ ਪਾਰਟੀ ਦੇ ਵਿੱਚ ਮਿਲਾਤਾ ਸੀਗਾ। ਇਸ ਤਰੀਕੇ ਨਾਲ ਇੰਦਰਾ ਗਾਂਧੀ ਨੇ ਹਰਿਆਣਾ ਨੂੰ ਛੱਡ ਕੇ ਬਾਕੀ ਸਾਰੀਆਂ ਗੈਰ ਕਾਂਗਰਸੀ ਸਰਕਾਰਾਂ ਭੰਗ ਕਰਵਾ ਕੇ ਦੁਬਾਰਾ ਚੋਣਾਂ ਕਰਵਾ ਦਿੱਤੀਆਂ। ਉਦੋਂ ਤੋਂ ਲੈ ਕੇ ਹੁਣ ਤੱਕ ਦਲ ਬਦਲੂ ਰੋਕੂ ਕਾਨੂੰਨ ਹੈ, ਇਹਦੇ ਬਾਵਜੂਦ ਹਾਲਾਤ ਵੱਧ ਤੋਂ ਬੱਤਰ ਹੋ ਰਹੇ ਨੇ। 2017 ਦੀ ਗੱਲ ਹੈ, ਜਦੋਂ ਗੋਆ ਚੋਣਾਂ ਦੇ ਵਿੱਚ ਕਾਂਗਰਸ ਵਿਧਾਨ ਸਭਾ ਦੀਆਂ ਕੁੱਲ 40 ਦੇ ਵਿੱਚੋਂ 17 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਉਭਰਨ ਦੇ ਬਾਵਜੂਦ ਸਰਕਾਰ ਨਾ ਬਣਾ ਸਕੀ। ਕੇਂਦਰ ਦੇ ਵਿੱਚ ਸੱਤਾਧਾਰੀ ਬੀਜੇਪੀ ਨੇ ਖਰੀਦੋ ਫਰੋਖਤ ਦੇ ਰਾਹੀਂ ਆਪਣੀ ਸਰਕਾਰ ਬਣਾਈ। ਇਹ ਵਰਤਾਰਾ ਮਣੀਪੁਰ, ਨਾਗਾਲੈਂਡ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਤੇ ਹੋਰ ਰਾਜਾਂ ਦੇ ਵਿੱਚ ਵੀ ਦੇਖਣ ਨੂੰ ਮਿਲਿਆ। ਹੁਣ ਇਹ ਨਾਟਕ ਚੱਲ ਰਿਹਾ ਹੈ ਇਸ ਟਾਈਮ ਹਿਮਾਚਲ ਪ੍ਰਦੇਸ਼ ਦੇ ਵਿੱਚ, ਜਿੱਥੇ 8 ਵਿਧਾਇਕ ਬਾਗੀ ਹੋਏ ਨੇ ਕਾਂਗਰਸ ਤੋਂ, ਤੇ ਰਾਜ ਸਭਾ ਦੀ ਚੋਣ ਦੇ ਵਿੱਚ ਕਾਂਗਰਸ ਨੂੰ ਇਹਨਾਂ ਬਾਗੀ ਵਿਧਾਇਕਾਂ ਨੇ ਤਕੜਾ ਝਟਕਾ ਦਿੱਤਾ ਹੈ। ਇਹ ਕਿਹਾ ਜਾਂਦਾ ਕਿ ਸੱਤਾਧਾਰੀ ਪਾਰਟੀ ਕੋਲ ਧਨ, ਬਾਹੂਬਲ ਤੇ ਹੋਰ ਸਾਧਨਾਂ ਦੀ ਭਰਮਾਰ ਹੈ, ਜਿਹਦੇ ਨਾਲ ਚੋਣਾਂ ਕਰਨ ਤੋਂ ਬਾਅਦ ਦੂਜੀਆਂ ਪਾਰਟੀਆਂ ਦੇ ਜਿੱਤੇ ਹੋਏ ਉਮੀਦਵਾਰਾਂ ਨੂੰ ਆਪਣੇ ਹੱਕ ਦੇ ਵਿੱਚ ਕਰ ਲੈਂਦੀ ਹੈ। ਵਿੰਸਟਨ ਚਰਚਲ ਜਿਹੜੇ ਕਿ ਇੰਗਲੈਂਡ ਦੇ ਪ੍ਰਧਾਨ ਮੰਤਰੀ ਰਹੇ ਨੇ, ਤੇ ਉਹਨਾਂ ਨੇ ਲੀਡਰਾਂ ਦੇ ਕਿਰਦਾਰ ਨੂੰ ਦੇਖਦਿਆਂ, ਭਾਰਤੀ ਲੀਡਰਾਂ ਦੇ ਕਿਰਦਾਰ ਨੂੰ ਦੇਖਦਿਆਂ ਇੱਕ ਭਵਿੱਖਬਾਣੀ ਕੀਤੀ ਸੀਗੀ ਕਿ ਉਹਨਾਂ ਨੇ ਕਿਹਾ ਕਿ ਜੇਕਰ ਭਾਰਤ ਨੂੰ ਆਜ਼ਾਦੀ ਮਿਲ ਗਈ ਤਾਂ ਸੱਤਾ ਬਦਮਾਸ਼ਾਂ, ਠੱਗਾਂ ਤੇ ਲੁਟੇਰਿਆਂ ਦੇ ਹੱਥ ਦੇ ਵਿੱਚ ਚਲੀ ਜਾਊਗੀ। ਹੁਣ 1967 ਤੋਂ 70 ਤੱਕ ਤਾਂ ਤੁਹਾਨੂੰ ਪਤਾ ਲੱਗ ਗਿਆ ਕਿ 800 ਵਿਧਾਇਕ ਆਏ ਨੇ, ਪਰ ਹੁਣ ਇਹ ਵੀ ਦੇਖ ਲਓ ਕਿ 2014 ਤੋਂ ਬਾਅਦ 2024 ਤੱਕ ਇਹਨਾਂ 10 ਸਾਲਾਂ ਦੇ ਵਿੱਚ ਕੀ ਹੋਇਆ। ਭਾਜਪਾ ਦਲ ਬਦਲੂ ਲੀਡਰਾਂ ਦੇ ਲਈ ਇੱਕ ਦਲ ਬਦਲੂਆਂ ਦਾ ਅੱਡਾ ਬਣ ਚੁੱਕੀ ਹੈ। 2014 ਤੋਂ ਬਾਅਦ ਸਭ ਤੋਂ ਜ਼ਿਆਦਾ ਲੀਡਰ ਦਲ ਬਦਲੂ ਜਿਹੜੇ ਲੀਡਰ ਨੇ ਉਹ ਬੀਜੇਪੀ ਦੇ ਵਿੱਚ ਗਏ ਨੇ। ADR ਦੀ ਇੱਕ ਰਿਪੋਰਟ ਹੈ ਜਿਹਦੇ ਮੁਤਾਬਕ ਸਾਲ 2014 ਤੇ 2021 ਤੱਕ ਵਿਧਾਇਕ, ਮੈਂਬਰ ਪਾਰਲੀਮੈਂਟ ਤੇ ਹੋਰ 424 ਜਿਹੜੇ ਲੀਡਰ ਨੇ ਇਹ ਭਾਜਪਾ ਦੇ ਵਿੱਚ ਗਏ ਨੇ। 2021 ਤੋਂ 2023 ਤੱਕ ਵਿਧਾਇਕ, ਮੈਂਬਰ ਪਾਰਲੀਮੈਂਟ ਜਾਂ ਹੋਰ ਤਰ੍ਹਾਂ ਦੇ ਜਿਹੜੇ ਲੀਡਰ ਜਿਨ੍ਹਾਂ ਕੋਲ ਅਹੁਦੇ ਸੀਗੇ ਪਾਰਟੀਆਂ ਦੇ ਵਿੱਚ, ਉਹ ਕਰੀਬ 200 ਲੀਡਰ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ। ਤੇ ਇਸ ਤਰ੍ਹਾਂ ਜੇ 14 ਤੋਂ ਲੈ ਕੇ 23 ਤੱਕ ਦਾ ਆਪਾਂ ਅੰਕੜਾ ਲਾ ਲਈਏ ਤਾਂ ਇਹ ਤਕਰੀਬਨ 600 ਤੋਂ ਪਾਰ ਬਣਦਾ ਹੈ। ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ ਦੇ ਵਿੱਚ ਤਾਂ ਕਹਿੰਦੇ ਨੇਰੀ ਆ ਗਈ। ਮਹਾਰਾਸ਼ਟਰ ਦੀ ਗੱਲ ਕਰ ਲੈਂਦੇ ਹਾਂ। ਮਹਾਰਾਸ਼ਟਰ ਦੇ ਵਿੱਚ ਏਕਨਾਥ ਸ਼ਿੰਦੇ ਜਿਹੜੇ ਕਿ ਉਦੋਂ ਸ਼ਿਵ ਸੈਨਾ ਦੇ ਵਿੱਚ ਸੀਗੇ, ਉਹਨਾਂ ਨੇ ਪੂਰੀ ਆਪਣੇ 40-45 ਵਿਧਾਇਕ ਲਿਆਂਦੇ ਤੇ ਭਾਜਪਾ ਨੂੰ ਕਿਹਾ ਕਿ ਮੈਨੂੰ ਦਿਓ ਕੁਰਸੀ ਤੇ ਮੈਂ ਤੁਹਾਨੂੰ ਇਸ ਟਾਈਮ ਸੱਤਾ ਦੇਣਾ। ਮਹਾਰਾਸ਼ਟਰ ਦੇ ਵਿੱਚ ਫਿਰ ਭਾਜਪਾ ਨੇ ਸਰਕਾਰ ਬਣਾ ਲਈ। ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਤਾਂ ਇਸ ਟਾਈਮ ਭਾਜਪਾ ਦੇ ਵਿੱਚ ਅਜਿਹੇ ਬਥੇਰੇ ਲੀਡਰ ਨੇ ਜਿਨ੍ਹਾਂ ਨੂੰ ਭਾਜਪਾ ਨੇ ਬਹੁਤ ਵੱਡੇ ਅਹੁਦੇ ਤੇ ਰੁਤਬੇ ਬਖਸ਼ੇ ਨੇ, ਉਹ ਦਲ ਬਦਲ ਕੇ ਆਏ ਨੇ। ਕਿਹੜੇ ਨੇ ਜੇਕਰ ਉਹਨਾਂ ਦੇ ਵਿੱਚ ਗੱਲ ਕਰੀਏ ਆਪਾਂ ਦਲ ਬਦਲੂਆਂ ਦਾ ਅੱਡਾ ਬੀਜੇਪੀ ਦੀ, ਤੇ ਉਸ ਤੋਂ ਬਾਅਦ ਕਿਹੜੇ ਲੀਡਰ ਬੀਜੇਪੀ ਦੇ ਵਿੱਚ ਇਸ ਟਾਈਮ ਸਮਰਾਟ ਚੌਧਰੀ ਵਿਧਾਇਕ ਦਲ ਦੇ ਨੇਤਾ ਨੇ ਤੇ ਪ੍ਰਦੇਸ਼ ਅਧਿਕਸ਼ ਸੂਬੇ ਦੇ ਪ੍ਰਧਾਨ ਨੇ। ਸਮਰਾਟ ਨੇ ਆਪਣੇ ਰਾਜਨੀਤਿਕ ਕਰੀਅਰ ਦੀ ਸ਼ੁਰੂਆਤ ਰਾਸ਼ਟਰੀ ਜਨਤਾ ਦਲ ਤੋਂ ਕੀਤੀ ਸੀ। ਬਾਅਦ ਦੇ ਵਿੱਚ ਉਹ JDU ਦੇ ਵਿੱਚ ਗਏ, ਉੱਥੇ ਦਿਲ ਨਹੀਂ ਲੱਗਿਆ, ਫਿਰ ਉਹ ਬੀਜੇਪੀ ਦੇ ਵਿੱਚ ਆ ਗਏ। ਇੱਥੇ ਲੋਕ ਸਭਾ ਦੀਆਂ ਕੁੱਲ 40 ਸੀਟਾਂ। ਅਸਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਇਹ ਕਾਂਗਰਸੀ ਹੈ। 2015 ਦੇ ਵਿੱਚ ਇਹਨਾਂ ਨੇ ਪਾਲਾ ਬਦਲਿਆ ਸੀ, ਬੀਜੇਪੀ ਦੇ ਵਿੱਚ ਆ ਗਏ ਸੀਗੇ। ਝਾਰਖੰਡ ਦੀ ਕਮਾਨ ਬਾਬੂ ਲਾਲ ਮਰਾਂਡੀ ਕੋਲੇ ਹੈ। ਮਰਾਂਡੀ ਪ੍ਰਦੇਸ਼ ਅਧਿਕਸ਼, ਜਿਹਨੂੰ ਸੂਬਾ ਪ੍ਰਧਾਨ ਕਹਿ ਦਿੰਦੇ ਆਪਾਂ,
ਉਹਨਾਂ ਦੀ ਗਿਣਤੀ ਵੀ ਦਲ ਬਦਲੂ ਲੀਡਰਾਂ ਦੇ ਵਿੱਚ ਹੁੰਦੀ ਹੈ। ਤੇ ਬੀਜੇਪੀ ਦੇ ਵਿੱਚ ਆਉਣ ਤੋਂ ਪਹਿਲਾਂ ਮਰਾਂਡੀ JVM ਦੇ ਮੁਖੀ ਹੁੰਦੇ ਸੀਗੇ। ਝਾਰਖੰਡ ਦੇ ਵਿੱਚ ਲੋਕ ਸਭਾ ਦੀਆਂ 13 ਸੀਟਾਂ ਹੈ। ਬੀਜੇਪੀ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਸ਼ੁਭੇਂਦੂ ਅਧਿਕਾਰੀ ਇਹਨਾਂ ਤੇ ਭਰੋਸਾ ਜਤਾਇਆ ਸੀਗਾ। ਸ਼ੁਭੇਂਦੂ ਅਧਿਕਾਰੀ TMC ਤੋਂ ਆਏ ਨੇ ਤੇ ਇਸ ਟਾਈਮ ਵਿਰੋਧੀ ਧਿਰ ਦੇ ਨੇਤਾ ਨੇ। ਬੰਗਾਲ ਦੇ ਵਿੱਚ ਲੋਕ ਸਭਾ ਦੀਆਂ 42 ਸੀਟਾਂ। 5 ਰਾਜਾਂ ਦੇ ਵਿੱਚ ਕਹਿੰਦੇ ਕਿ ਦਲ ਬਦਲੂ ਲੀਡਰਾਂ ਕਰਕੇ ਲੋਕ ਜਿਹੜੀ ਬੀਜੇਪੀ ਹੈ ਇਹਦਾ ਦੇਸ਼ ਦੇ ਵਿੱਚ ਜਨ ਆਧਾਰ ਵਧਿਆ, ਜਾਣੀ ਕਿ ਇਹਨਾਂ ਦੀਆਂ ਵੋਟਾਂ ਵਧੀਆਂ ਨੇ। ਇਸ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ ਤੇ ਮਣੀਪੁਰ ਦੇ ਵਿੱਚ ਵੀ ਦਲ ਬਦਲੂਆਂ ਦੇ ਹੱਥ ਹੀ ਬੀਜੇਪੀ ਦੀ ਕਮਾਨ ਹੈ। ਤਿੰਨਾਂ ਰਾਜਾਂ ਦੇ ਮੁੱਖ ਮੰਤਰੀ ਪਹਿਲਾਂ ਕਾਂਗਰਸ ਦੇ ਵਿੱਚ ਰਹਿ ਚੁੱਕੇ ਨੇ। ਹੁਣ ਆਪਾਂ ਪੰਜਾਬ ਦੇ ਲੀਡਰਾਂ ਤੇ ਆਉਣੇ ਆ ਜਿਨ੍ਹਾਂ ਦੀ ਕਿਸੇ ਵੀ ਸਿਆਸੀ ਪਾਰਟੀ ਪ੍ਰਤੀ ਕਦੇ ਕੋਈ ਪੱਕੀ ਵਫਾਦਾਰੀ ਨਹੀਂ ਰਹੀ। ਇਹਨਾਂ ਦੇ ਵਿੱਚ 1996 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਅਕਾਲੀ ਦਲ ਤੋਂ ਜਿੱਤੇ, ਫਿਰ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ। ਪੰਜਾਬ ਦੇ 10 ਸਾਲ ਮੁੱਖ ਮੰਤਰੀ ਰਹੇ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਤੋਂ ਤੋੜ ਵਿਛੋੜਾ ਕਰਨ ਵਾਲੇ ਮਨਪ੍ਰੀਤ ਸਿੰਘ ਬਾਦਲ ਵੀ ਕਾਂਗਰਸ ਦੇ ਵਿੱਚ ਸ਼ਾਮਲ ਹੋਏ। 5 ਸਾਲ ਤੱਕ ਖਜ਼ਾਨਾ ਮੰਤਰੀ ਦੀ ਕੁਰਸੀ ਸਾਂਭਣ ਦਾ ਮੌਕਾ ਮਿਲਿਆ। ਬਲਵੰਤ ਸਿੰਘ ਰਾਮੂਵਾਲੀਆ ਵੀ 2 ਵਾਰ ਦਲ ਬਦਲੀ ਕਰਕੇ ਯੂਪੀ ਅਤੇ ਪੰਜਾਬ ਦੇ ਵਿੱਚ ਕੁਰਸੀ ਹਾਸਲ ਕਰਨ ਦੇ ਵਿੱਚ ਸਫਲ ਰਹੇ। ਇਸ ਟਾਈਮ ਜਿਹੜੇ ਭਾਜਪਾ ਦੇ ਲੋਕ ਸਭਾ ਤੋਂ ਉਮੀਦਵਾਰ ਨੇ ਹੰਸਰਾਜ ਹੰਸ ਫਰੀਦਕੋਟ ਤੋਂ, ਉਹ ਵੀ ਪਹਿਲਾਂ ਅਕਾਲੀ ਦਲ ਤੇ ਫਿਰ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਦੀ ਬਾਹ ਫੜੀ, ਸਿੱਧਾ ਲੋਕ ਸਭਾ ਦੇ ਵਿੱਚ ਪਹੁੰਚ ਗਏ। ਇਸ ਵਾਰੀ ਉਹ ਫਰੀਦਕੋਟ ਤੋਂ ਹਲਕੇ ਤੋਂ ਮੈਦਾਨ ਦੇ ਵਿੱਚ ਨੇ, ਚੋਣ ਹਲਕੇ ਤੋਂ। ਕਹਿੰਦੇ ਪੰਜਾਬ ਵਿਧਾਨ ਸਭਾ ਦੇ ਜਿਹੜੇ ਮੌਜੂਦਾ ਸਪੀਕਰ ਨੇ ਕੁਲਤਾਰ ਸੰਧਵਾਂ, ਇਹ ਵੀ ਕਾਂਗਰਸ ਦੇ ਵੱਡੇ ਆਗੂ ਰਹੇ ਨੇ, ਪਰ ਉਹਨਾਂ ਨੇ 2014 ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਜਾਣ ਦਾ ਫੈਸਲਾ ਕਰ ਲਿਆ। ਸੁਖਪਾਲ ਖਹਿਰਾ ਇਹਨਾਂ ਨੇ ਕਾਂਗਰਸ ਦੇ ਵਿੱਚ ਹੁੰਦੇ ਸੀਗੇ, ਇਹਨਾਂ ਦੇ ਪਿਤਾ ਜੀ ਅਕਾਲੀ ਦਲ ਦੇ ਵਿੱਚ ਹੁੰਦੇ ਸੀਗੇ। ਕਾਂਗਰਸ ਛੱਡਣੀ ਕਾਫੀ ਰਾਸ ਆਈ ਤੇ ਪਹਿਲੀ ਵਾਰ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਬਣੇ। ਗੁਰਪ੍ਰੀਤ ਸਿੰਘ ਕਾਂਗੜ ਨੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਦਾ ਪੱਲਾ ਫੜਿਆ। ਉਹ ਪੰਜਾਬ ਦੇ ਵਿੱਚ ਬਿਜਲੀ ਮੰਤਰੀ ਬਣਨ ਦੇ ਵਿੱਚ ਸਫਲ ਹੋਏ। ਪ੍ਰਕਾਸ਼ ਸਿੰਘ ਬਾਦਲ ਨੇ ਵੀ ਆਪਣੀ ਪਹਿਲੀ ਚੋਣ ਕਾਂਗਰਸ ਤੋਂ ਲੜੀ ਸੀ, ਪਰ ਬਾਅਦ ਦੇ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਤੇ 5 ਵਾਰ ਮੁੱਖ ਮੰਤਰੀ ਬਣੇ। ਫਰੀਦਕੋਟ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਵੀ ਅਕਾਲੀ ਦਲ ਦੇ ਵਿੱਚੋਂ ਆਏ ਨੇ। ਇਹਦੇ ਨਾਲ ਕਾਂਗਰਸ ਦੇ ਵਿੱਚ ਜਦੋਂ ਆਏ ਤਾਂ ਉਹਨਾਂ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। ਬਾਅਦ ਦੇ ਵਿੱਚ ਉਹਨਾਂ ਦੇ ਘਰੇ ਵਿਜੀਲੈਂਸ ਦਾ ਛਾਪਾ ਵੀ ਵੱਜਿਆ, ਖੱਡਾਂ ਖੁੱਡਾਂ ਦੇ ਵਿੱਚ ਵੀ ਨਾਮ ਬੋਲਦਾ ਰਿਹਾ ਤੇ ਮਾਰਕਫੈੱਡ ਪੰਜਾਬ ਦੇ ਉਹ ਚੇਅਰਮੈਨ ਵੀ ਬਣੇ। ਰਵਨੀਤ ਬਿੱਟੂ ਜਿਹੜੇ ਇਸ ਟਾਈਮ ਉਮੀਦਵਾਰ ਨੇ ਭਾਜਪਾ ਦੇ, ਉਹ ਕਿਸੇ ਟਾਈਮ ਕਾਂਗਰਸੀ ਹੁੰਦੇ ਸੀਗੇ। ਸੁਸ਼ੀਲ ਕੁਮਾਰ ਰਿੰਕੂ ਜਿਹੜੇ ਜਲੰਧਰ ਤੋਂ ਨੇ, ਪ੍ਰਨੀਤ ਕੌਰ ਜਿਹੜੇ ਇਸ ਟਾਈਮ ਪਟਿਆਲੇ ਤੋਂ ਨੇ, ਇਹ ਸਾਰੇ ਕਾਂਗਰਸ ਤੋਂ ਆਏ ਨੇ। ਭਾਜਪਾ ਨੇ ਲੋਕ ਸਭਾ ਹਲਕਾ ਪਟਿਆਲਾ ਤੋਂ ਪ੍ਰਨੀਤ ਕੌਰ ਦਲ ਬਦਲ ਕੇ ਆਏ ਨੇ। ਗੁਰਦਾਸਪੁਰ ਤੋਂ ਦਿਨੇਸ਼ ਸਿੰਘ ਬੱਬੂ, ਅੰਮ੍ਰਿਤਸਰ ਤੋਂ ਤਰਨਜੀਤ ਸਿੰਘ ਸੰਧੂ ਹੁਣੇ ਜੁਆਇਨ ਕੀਤਾ। ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਭਾਜਪਾ ਤੇ ਫਿਰ ਹੁਣ BJP। ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਕਾਂਗਰਸ ਤੋਂ ਭਾਜਪਾਈ ਹੋਏ। ਫਰੀਦਕੋਟ ਤੋਂ ਹੰਸਰਾਜ ਹੰਸ ਦੱਸ ਚੁੱਕੇ ਇਹਨਾਂ ਬਾਰੇ। ਸੋ ਇਹ ਸਾਰੇ ਉਹ ਚਿਹਰੇ ਨੇ ਜਿਹਨਾਂ ਨੂੰ ਭਾਜਪਾ ਨੇ ਨਿਵਾਜਿਆ ਤੇ ਭਾਜਪਾ ਨੇ ਦਲ ਬਦਲੂਆਂ ਨੂੰ, ਖਾਸ ਕਰਕੇ ਉਹਨਾਂ ਨੂੰ ਜਿਨ੍ਹਾਂ ਦੇ ਕੋਲੇ 4 ਵੋਟਾਂ ਸੀ ਜਾਂ ਜਿਨ੍ਹਾਂ ਦੇ ਨਾਲ ਕੋਈ ਕਾਡਰ ਆਇਆ, ਉਹਨਾਂ ਨੂੰ, ਜਿਵੇਂ ਮੈਂ ਦੱਸ ਕੇ ਹਟਿਆ, ਬਾਬੂ ਲਾਲ ਮਰਾਂਡੀ ਦਾ ਆਪਾਂ ਜ਼ਿਕਰ ਕੀਤਾ, ਸ਼ੁਭੇਂਦੂ ਅਧਿਕਾਰੀ ਦਾ, ਹਿਮੰਤ ਬਿਸਵਾ ਸ਼ਰਮਾ ਦਾ, ਸਮਰਾਟ ਚੌਧਰੀ ਦਾ ਆਪਾਂ ਜ਼ਿਕਰ ਕੀਤਾ। ਇਹਦੇ ਨਾਲ ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ, ਮਣੀਪੁਰ ਦੇ ਵਿੱਚ ਵੀ BJP ਦੀ ਜਿਹੜੀ ਕਮਾਨ ਆ ਉਹ ਦਲ ਬਦਲੂ ਲੀਡਰਾਂ ਕੋਲੇ ਆ। ਸੋ ਜੇਕਰ ਆਪਾਂ ਇਹ ਗੱਲ ਕਰੀਏ ਕਿ ਦਲ ਬਦਲੂ ਜਿਹੜੇ ਲੀਡਰ ਨੇ, ਇਹਨਾਂ ਦੇ ਵਿੱਚ ਏਕਨਾਥ ਸ਼ਿੰਦੇ ਦੀ ਮੈਂ ਗੱਲ ਦੱਸੀ, ਜਿਨ੍ਹਾਂ ਦੇ ਵਿੱਚੋਂ ਸ਼ਿਵ ਸੈਨਾ ਦੇ ਉਹਨਾਂ ਨੇ 55 ਦੇ ਵਿੱਚੋਂ 40 ਵਿਧਾਇਕ ਤੋੜ ਲਏ। ਇਸੇ ਤਰ੍ਹਾਂ ਅਰੁਣਾਚਲ ਪ੍ਰਦੇਸ਼ ਦੇ ਵਿੱਚ 2016 ਦੇ ਵਿੱਚ ਪੀਪਲਜ਼ ਪਾਰਟੀ ਦੇ 43 ਵਿਧਾਇਕ ਸ਼ਾਮਲ ਹੋ ਗਏ ਸੀ। ਮੱਧ ਪ੍ਰਦੇਸ਼ ਦੇ ਵਿੱਚ ਕਾਂਗਰਸ ਦੇ 22 ਵਿਧਾਇਕਾਂ ਨੇ ਪਾਰਟੀ ਦਾ ਪੱਲਾ ਛੱਡਤਾ ਸੀਗਾ ਤੇ ਉਹ ਭਾਜਪਾ ਦੇ ਵਿੱਚ ਆ ਗਏ ਸੀਗੇ। ਸੋ ਇਹ ਸਾਰੀ ਹੁਣ ਤੱਕ ਦੀ ਹਿਸਟਰੀ ਰਹੀ ਹੈ ਦਲ ਬਦਲੂਆਂ ਦੇ ਬਾਰੇ। ਪੰਜਾਬ ਦੇ ਵਿੱਚ ਇਹਨਾਂ ਨਾਵਾਂ ਤੋਂ ਇਲਾਵਾ ਚਾਹੇ ਉਹ ਸੁਖਪਾਲ ਖਹਿਰਾ ਹੋਣ, ਕੈਪਟਨ ਅਮਰਿੰਦਰ ਹੋਣ, ਮਨਪ੍ਰੀਤ ਬਾਦਲ ਹੋਣ, ਬਲਵੰਤ ਸਿੰਘ ਰਾਮੂਵਾਲੀਆ ਹੋਣ, ਚਾਹੇ ਉਹ ਆਪਣੇ ਕੁਲਤਾਰ ਸਿੰਘ ਸੰਧਵਾਂ ਹੋਣ, ਪ੍ਰਕਾਸ਼ ਸਿੰਘ ਬਾਦਲ ਹੋਣ, ਇਹਦੇ ਨਾਲ ਕੁਸ਼ਲਦੀਪ ਸਿੰਘ ਢਿੱਲੋਂ ਹੋਣ ਤੇ ਉਸ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ, ਰਵਨੀਤ ਬਿੱਟੂ, ਪ੍ਰਨੀਤ ਕੌਰ, ਕਿੰਨੇ ਨਾਂ ਨੇ ਜੇ ਤੁਸੀਂ ਗਿਣ ਸਕਦੇ ਪੋਟਿਆਂ ਦੇ ਉੱਤੇ। ਇਹਨਾਂ ਤੋਂ ਇਲਾਵਾ ਜੀਤ ਮਹਿੰਦਰ ਸਿੰਘ ਸਿੱਧੂ ਜਿਹੜੇ ਤਲਵੰਡੀ ਸਾਬੋ ਤੋਂ ਨੇ, ਉਹ ਪਹਿਲਾਂ ਆਜ਼ਾਦ ਜਿੱਤੇ, ਫਿਰ ਅਕਾਲੀ ਦਲ 'ਚ ਆਏ, ਫਿਰ ਕਾਂਗਰਸ 'ਚ ਆਏ, ਫਿਰ ਅਕਾਲੀ ਦਲ 'ਚ, ਹੁਣ ਦੁਬਾਰਾ ਫਿਰ ਕਾਂਗਰਸ ਦੇ ਵਿੱਚ। ਜਗਮੀਤ ਸਿੰਘ ਬਰਾੜ, ਇਹ ਵੀ ਵੱਖ-ਵੱਖ ਪਾਰਟੀਆਂ ਨੂੰ ਬਦਲ ਕੇ ਤੇ ਅਕਾਲੀ ਦਲ ਦੇ ਵਿੱਚ ਆਏ ਸੀ। ਅੱਜ ਕੱਲ੍ਹ ਅਕਾਲੀ ਦਲ ਦੇ ਵਿੱਚੋਂ ਵੀ ਸਰਗਰਮੀਆਂ ਕੋਈ ਬਾਹਲੀਆਂ ਨਜ਼ਰ ਨਹੀਂ ਆਉਂਦੀਆਂ। ਪ੍ਰਗਟ ਸਿੰਘ ਪਹਿਲਾਂ ਅਕਾਲੀ ਦਲ ਤੋਂ ਜਿੱਤੇ, ਹੁਣ ਕਾਂਗਰਸ ਦੇ ਵਿੱਚ ਚਲੇ ਗਏ। ਇਸ ਤੋਂ ਇਲਾਵਾ ਸਾਡੇ CM ਭਗਵੰਤ ਮਾਨ, ਇਹ ਵੀ ਪਹਿਲਾਂ ਲੋਕ ਭਲਾਈ ਪਾਰਟੀ ਦੇ ਵਿੱਚ ਹੁੰਦੇ ਸੀ, ਫਿਰ PPP ਦੇ ਵਿੱਚ ਆਏ ਤੇ ਫਿਰ ਇਹ ਆਪ ਦੇ ਵਿੱਚ ਆ ਕੇ CM ਬਣ ਗਏ। ਬਲਕਾਰ ਸਿੱਧੂ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਨੇ ਤੇ ਇਸ ਟਾਈਮ ਪਹਿਲਾਂ ਲੰਬੀ ਤੋਂ ਚੋਣ ਲੜੀ, ਲੰਬੀ ਤੋਂ ਪਹਿਲਾਂ ਉਹ ਕਾਂਗਰਸ ਤੋਂ ਵੀ ਟਿਕਟ ਤੋਂ ਚੋਣ ਲੜਦੇ ਰਹੇ ਨੇ ਤੇ ਇਸ ਟਾਈਮ ਉਹ ਬਠਿੰਡੇ ਤੋਂ ਚੋਣ ਲੜ ਰਹੇ ਨੇ। ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਦੇ ਵਿੱਚ 23 ਵਿਧਾਇਕ ਨੇ ਜਿਹੜੇ ਦਲ ਬਦਲ ਕੇ ਆਏ ਨੇ। ਸੋ ਇਹ ਸਿਆਸਤ ਨੇ ਤੈਅ ਕੀਤਾ ਪੰਜਾਬ ਦੀ ਨੇ ਪਿਛਲੇ ਕੁਝ ਸਾਲਾਂ ਦਾ ਸਫ਼ਰ, ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਤੇ ਜੇ ਆਪਾਂ ਗੱਲ ਕਰੀਏ ਹੁਣ ਸੁਸ਼ੀਲ ਰਿੰਕੂ ਹੋਰਾਂ ਤੱਕ,
ਤਾਂ ਇਹ ਦਲ ਬਦਲੂ ਲੀਡਰਾਂ ਦਾ ਇਤਿਹਾਸ ਰਿਹਾ ਹੈ। ਜੇਕਰ 1967 ਤੋਂ 1970 ਦੇ ਦਰਮਿਆਨ 800 ਦੇ ਕਰੀਬ ਲੀਡਰਾਂ ਨੇ ਦਲ ਬਦਲੀ ਕੀਤੀ ਤਾਂ ਬੀਜੇਪੀ ਨੇ ਉਹ ਵੀ ਰਿਕਾਰਡ ਤੋੜਤਾ। 14 ਤੋਂ 24 ਆਉਂਦਿਆਂ ਬੀਜੇਪੀ ਦੇ ਵਿੱਚ 600 ਤੋਂ ਵੱਧ ਲੀਡਰਾਂ ਨੇ ਜੁਆਇਨ ਕੀਤਾ ਤੇ ਕਈ ਥਾਈਂ ਇਹਨਾਂ ਨੇ ਉਹਦੇ ਕਾਡਰ ਨੂੰ ਦੇਖ ਕੇ, ਉਸ ਬੰਦੇ ਦੇ ਕੱਦ-ਬੁੱਤ ਨੂੰ ਦੇਖ ਕੇ ਉਹਨੂੰ ਸੱਤਾ ਵੀ ਸੌਂਪੀ। ਕਿਸ ਦਿਨ ਚਰਚਾ ਕਰਾਂਗੇ ਆਪਾਂ ਰਿਪੋਰਟ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਜਿਹੜੇ ਨਿਤਿਸ਼ ਕੁਮਾਰ ਵਰਗੇ ਮੌਸਮ ਵਿਗਿਆਨੀ ਲੋਕਾਂ ਦੇ ਬਾਰੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।